ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਦਾ ਕੱਲ ਪਸਰੂਰ ਦੇ ਵਿੱਚ ਫੌਜੀ ਛਾਉਣੀ ਦਾ ਦੌਰਾ ਭਾਰਤ ਨੂੰ ਇੱਕ ਵਾਰ ਫਿਰ ਲਲਕਾਰਿਆ। ਪਾਕਿਸਤਾਨ ਤੇ ਭਾਰਤ ਆਪਸੀ ਸਿੰਧਾ ਸਮਝੌਤੇ ਦੇ ਉੱਤੇ ਇੱਕ ਦੂਜੇ ਨੂੰ ਜਵਾਬ ਦੇ ਰਹੇ ਨੇ, ਜਦਕਿ ਪ੍ਰੈਜ਼ੀਡੈਂਟ ਵਰਲਡ ਬੈਂਕ ਦਾ ਆਖਣਾ ਹੈ ਕਿ ਸਿੰਧਾ ਸਮਝੌਤਾ ਇਦਾਂ ਭਾਰਤ ਇੱਕ ਐਲਾਨ ਦੇ ਰਾਹੀਂ ਨਹੀਂ ਮੁਕਾ ਸਕਦਾ। ਭਾਰਤੀ ਹਮਲੇ ਦੇ ਵਿੱਚ ਫੱਟੜ ਹੋਏ ਦੋ ਹੋਰ ਪਾਕਿਸਤਾਨੀ ਫੌਜੀ ਜਾਨ ਦੀ ਬਾਜ਼ੀ ਹਾਰ ਗਏ ਤੇ ਭਾਰਤ ਦੇ ਵਿੱਚ ਤੁਰਕੀ ਔਰ ਅਜ਼ਰਬਾਈਜਾਨ ਦੇ ਖਿਲਾਫ ਬਾਈਕਾਟ ਮੁਹਿੰਮ ਜ਼ੋਰਾਂ ਤੇ ਸੁਣਿਆ ਜੇ ਭਾਰਤ ਔਰ ਪਾਕਿਸਤਾਨ ਦੀ ਲੜਾਈ ਮੁੱਕਣ ਤੋਂ ਬਾਅਦ 20,000 ਹੋਰ ਹਾਜੀ ਪਾਕਿਸਤਾਨ ਤੋਂ ਰੱਬ ਦੇ ਘਰ ਮੱਕਾ ਮਦੀਨਾ ਪੜ ਗਏ। ਇਮਰਾਨ ਖਾਨ ਹਕੂਮਤ ਨਾਲ ਗੱਲਬਾਤ ਲਈ ਤਿਆਰ ਹੋ ਗਏ, ਜਦਕਿ ਫੋਟੋਗ੍ਰਾਫਿਕ ਔਰ ਪੋਲੀਗ੍ਰਾਫਿਕ ਟੈਸਟਾਂ ਲਈ ਵੀ ਅਦਾਲਤ ਦਾ ਹੁਕਮ। ਇਹ ਪੰਜਾਬੀ ਰੇਡੀਓ USA है। आज दे अपडेट पाकिस्तान च आप सब दा बड़ा निक्का जिहा स्वागत है। मैं हां मसूद मली और मेरे वालों सब सुनन और देखण वालियां नूं बड़ा अदब भरिया निक्का जिहा दोवें हाथ जोड़ के सलाम आदाब और सत श्री अकाल। आज अमरीका दे विच 14 मई साल 2025 जबकि पाकिस्तान च 15 मई साल 2025 ਦਾ ਦਿਨ ਚੜ ਚੁੱਕਿਆ ਹੈ। ਅਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਨੈਟਵਰਕ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕਰਨੇ ਹਾਂ। ਇਹਨਾਂ ਖਬਰਾਂ ਨੂੰ ਤੁਸੀਂ ਰੇਡੀਓ ਤੇ ਸੁਣਨ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਸੋਸ਼ਲ ਮੀਡੀਆ ਅਕਾਊਂਟਸ ਯਾਨੀ ਫੇਸਬੁੱਕ ਔਰ ਫੇਸਬੁੱਕ ਦੇ ਨਾਲ ਸਾਡੇ YouTube ਚੈਨਲ ਔਰ ਇਸ ਤੋਂ ਅੱਡ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ TikTok ਇੰਸਟਾਗ੍ਰਾਮ ਨੇ ਉਹਨਾਂ ਦੇ ਉੱਤੇ ਵੀ ਦੇਖ ਔਰ ਸੁਣ ਸਕਦੇ ਹੋ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ 408 722 7698 ਯਾਨੀ 4087227698। ਪੰਜਾਬੀ ਰੇਡੀਓ USA ਦੇ ਡਿਜੀਟਲ ਪਲੇਟਫਾਰਮਸ ਨੂੰ ਜੁੜੇ ਰਹੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਨੂੰ ਹਰ ਕਿਸਮ ਦੀ ਅਪਡੇਟਸ ਆ ਜਿਹੜੀ ਉਹ ਮਿਲਦੀ ਰਹੇ। ਔਰ ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਹਾਲ ਚੱਲਨੇ ਹਾਂ। ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਨੇ ਕੱਲ ਲਾਈਨ ਆਫ ਕੰਟਰੋਲ ਦੇ ਲਾਗੇ ਸਿਆਲਕੋਟ ਸ਼ਹਿਰ ਦੀ ਪਸਰੂਰ ਛਾਉਣੀ ਦਾ ਫੇਰਾ ਲਾਇਆ। ਇਸ ਮੌਕੇ ਉਹਨਾਂ ਨੇ ਟੈਂਕ ਦੇ ਉੱਤੇ ਚੜ੍ਹ ਕੇ ਭਾਰਤ ਦੇ ਖਿਲਾਫ ਨਾਰੇ ਵੀ ਲਾਏ, ਪਾਕਿਸਤਾਨ ਦੇ ਹੱਕ 'ਚ ਨਾਰੇ ਲਾਏ ਔਰ ਫੌਜੀ ਜਵਾਨਾਂ ਦਾ ਹੌਸਲਾ ਵਧਾਇਆ ਔਰ ਆਖਿਆ ਕਿ ਭਾਰਤ ਨੇ ਹੁਣ ਪਾਕਿਸਤਾਨ ਤੇ ਹਮਲਾ ਕੀਤਾ ਤੇ ਅਸੀਂ ਅਮਨ ਦੇ ਨਾਲ ਜੰਗ ਲਈ ਵੀ ਬਿਲਕੁਲ ਤਿਆਰ ਹਾਂ। ਯਾਦ ਰਵੇ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਇਹ ਪਸਰੂਰ ਛਾਉਣੀ ਦਾ ਫੇਰਾ ਐਨ ਇੱਕ ਦਿਨ ਬਾਅਦ ਉਦੋਂ ਲਾਇਆ ਹੈ ਜਦੋਂ ਕੱਲ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਣਾ ਨੇ ਆਪਣੇ ਆਦਮਪੁਰ ਦੇ ਫੌਜੀ ਅੱਡੇ ਦੇ ਉੱਤੇ ਜਾ ਕੇ ਜਵਾਨਾਂ ਦਾ ਹੌਸਲਾ ਵਧਾਇਆ ਸੀਗਾ ਔਰ ਪਾਕਿਸਤਾਨ ਖਿਲਾਫ ਤਕਰੀਰ ਕੀਤੀ ਸੀਗੀ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਦੇ ਨਾਲ ਪਾਕਿਸਤਾਨੀ ਫੌਜ ਮੁਖੀ ਜਨਰਲ ਆਸਮ ਸ਼ਰੀਫ ਵੀ ਮੌਜੂਦ ਸਨ। ਇਸ ਤੋਂ ਬਾਅਦ ਦੋਵੇਂ ਪ੍ਰਧਾਨ ਨੇ ਜਿਹੜੇ ਉਹ ਫੌਜੀ ਜਵਾਨਾਂ ਦੇ ਵਿੱਚ ਘੁਲ ਮਿਲ ਗਏ। ਦੂਸਰੇ ਪਾਸੇ ਪਾਕਿਸਤਾਨ ਨੇ ਭਾਰਤ ਦੇ ਨਾਲ ਸਿੰਧ ਸਮਝੌਤਾ ਯਾਨੀ ਦਰਿਆਵਾਂ ਦੇ ਪਾਣੀ ਦਾ ਜਿਹੜਾ ਸਮਝੌਤਾ ਹੈ ਉਸ ਬਾਰੇ ਆਏ ਖਤ ਦਾ ਜਵਾਬ ਦਿੱਤਾ ਹੈ। ਭਾਰਤ ਵੱਲੋਂ ਇੱਕ ਖਤ ਦੇ ਰਾਹੀਂ ਪਾਕਿਸਤਾਨ ਨੂੰ ਖਬਰਦਾਰ ਕੀਤਾ ਗਿਆ ਸੀਗਾ ਕਿ ਦੋਵਾਂ ਮੁਲਕਾਂ ਵਿਚਕਾਰ 1961 'ਚ ਜਿਹੜਾ ਸਿੰਧ ਸਮਝੌਤਾ ਹੋਇਆ ਸੀਗਾ ਭਾਰਤ ਉਹਨੂੰ ਮੁਕਾਉਂਦਾ ਹੈ। ਪਾਕਿਸਤਾਨ ਨੇ ਇਸ ਖਤ ਦੇ ਜਵਾਬ ਦੇ ਵਿੱਚ ਡੌਨ ਨਿਊਜ਼ ਦੀ ਖਬਰ ਮੁਜਬ ਇਹ ਕਹਿ ਦਿੱਤਾ ਹੈ ਕਿ ਇਹ ਸਮਝੌਤਾ ਨਾ ਤੇ ਤੁਸੀਂ ਮੁਕਾ ਸਕਦੇ ਜੇ ਤੇ ਨਾ ਇਹ ਸਮਝੌਤੇ ਦੇ ਨਾਲ ਕਿਸੇ ਕਿਸਮ ਦੀ ਕੋਈ ਛੇੜਛਾੜ ਕਰ ਸਕਦੇ ਜੇ। ਇਹਦੇ ਉੱਤੇ ਆਲਮੀ ਜ਼ਮਾਨਤ ਹੈ ਔਰ ਪਾਕਿਸਤਾਨ ਇਹਦੇ ਨਾਲ ਕਿਸੇ ਕਿਸਮ ਦੀ ਕੋਈ ਛੇੜਛਾੜ ਕਬੂਲ ਨਹੀਂ ਕਰੇਗਾ ਤੇ ਨਾ ਹੀ ਉਹ ਸਾਨੂੰ ਭੁਗਦੀ ਹੈ। ਉਧਰ ਇੱਕ TV ਚੈਨਲ ਨੂੰ ਇੰਟਰਵਿਊ ਦਿੰਦਿਆਂ ਹੋਇਆਂ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਅਜੇ ਬੰਗਾ ਹੋਣਾ ਨੇ ਆਖਿਆ ਹੈ ਕਿ ਭਾਰਤ ਕਿਸੇ ਤਰ੍ਹਾਂ ਵੀ ਇਸ ਸਮਝੌਤੇ ਨੂੰ ਇਦਾਂ ਬਿਲਾ ਵਜ੍ਹਾ ਨਹੀਂ ਤੋੜ ਸਕਦਾ। ਉਹਨਾਂ ਨੇ CNBC ਨੂੰ ਦਿੱਤੇ ਇੱਕ ਇੰਟਰਵਿਊ 'ਚ ਆਖਿਆ ਕਿ ਇਹ ਸਮਝੌਤੇ ਦੇ ਵਿੱਚ ਨਿਗਰਾਨ ਵਰਲਡ ਬੈਂਕ ਔਰ ਕੁਝ ਆਲਮੀ ਤਾਕਤਾਂ ਨੇ ਜਿਨ੍ਹਾਂ ਦੇ ਨਾਲ ਇਹਦੇ 'ਚ ਕੁਝ ਬਦਲਾਅ ਤੇ ਕੀਤਾ ਜਾ ਸਕਦਾ ਹੈ, ਇਹਨੂੰ ਮੁਕਾਇਆ ਨਹੀਂ ਜਾ ਸਕਦਾ। ਅਜੇ ਬੰਗਾ ਹੋਣਾ ਦੀ ਗੱਲਬਾਤ ਦੇ ਵਿੱਚੋਂ ਕੁਝ ਬੋਲ। The treaty is not suspended. It's technically called something in abeyance is how the Indian government worded it. There is no provision in the treaty to allow for suspension, the way it was drawn up. It either needs to be gone or it needs to be replaced by another one. That requires the two countries to want to agree. The World Bank's role is basically that of a facilitator if they disagree, not by us making a decision, but by us being the party that goes through a process to find a neutral expert or an arbitrator court to settle it. We have to pay the fees of those guys through a trust fund that was set up at the bank at the time of creation of the treaty. That's our role. ਸਿੰਧ ਸਮਝੌਤੇ ਦੇ ਬਾਰੇ ਗੱਲਬਾਤ ਕਰਦੇ ਇਹ ਸਨ ਪ੍ਰੈਜ਼ੀਡੈਂਟ ਵਰਲਡ ਬੈਂਕ ਅਜੇ ਬੰਗਾ, ਜਿਨ੍ਹਾਂ ਦੀ ਗੱਲਬਾਤ ਹੈ ਜਿਹੜੀ ਉਹ ਤੁਸੀਂ ਸੁਣੀ। ਆਪਣੇ ਸੁਣਨ ਵਾਲਿਆਂ ਨੂੰ ਦੱਸ ਜਾਈਏ ਕਿ ਭਾਰਤ ਔਰ ਪਾਕਿਸਤਾਨ ਦੀ ਲੜਾਈ ਵਿਚਕਾਰ ਦੋਵੇਂ ਪਾਸੇ ਗੋਲਾਬਾਰੀ ਔਰ ਗੋਲੇ ਵਰਾਉਣ ਤੋਂ ਬਾਅਦ ਇੱਕ ਦੂਜੇ ਦੇ ਫੌਜੀ ਟਿਕਾਣਿਆਂ ਦੇ ਉੱਤੇ ਹਮਲਿਆਂ ਦੀਆਂ ਇਤਲਾਹਾਂ ਸਾਹਮਣੇ ਆਈਆਂ ਸਨ। ਪਾਕਿਸਤਾਨ ਵੱਲੋਂ ਕੱਲ ਸਰਕਾਰੀ ਪੱਧਰ ਤੇ ਐਲਾਨ ਕੀਤਾ ਗਿਆ ਸੀਗਾ ਕਿ ਇਸ ਲੜਾਈ ਦੇ ਵਿੱਚ ਸਿਵਿਲੀਅਨਸ ਦੇ ਨਾਲ ਉਹਦੇ ਜਿਹੜੇ ਫੌਜ ਦੇ ਨਾਲ ਜੁੜੇ ਲੋਕ ਨੇ ਉਹ ਵੀ ਫੱਟੜ ਹੋਏ ਨੇ ਔਰ ਉਹਨਾਂ ਨੇ ਕੁਝ ਹਲਾਕਤਾਂ ਦੀ ਵੀ ਤਸਦੀਕ ਕੀਤੀ ਸੀ। ਪਾਕਿਸਤਾਨ ਵੱਲੋਂ ਕੱਲ 11 ਹਲਾਕਤਾਂ ਦੀ ਤਸਦੀਕ ਕੀਤੀ ਗਈ ਸੀਗੀ, ਜਦਕਿ ਹੁਣ ਤੋਂ ਕੁਝ ਘੰਟੇ ਪਹਿਲਾਂ ਪਾਕਿਸਤਾਨੀ ਨਿਊਜ਼ ਏਜੰਸੀ ਡੌਨ ਦੀ ਖਬਰ ਦੇ ਮੁਜਬ ਪਾਕਿਸਤਾਨੀ ਫੱਟੜ ਹੋਏ ਫੌਜ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵਿੱਚੋਂ 2 ਹੋਰ ਜਾਨ ਦੀ ਬਾਜ਼ੀ ਹਾਰ ਗਏ ਨੇ। ਏਦਾਂ ਕੁੱਲ ਮੌਣ ਵਾਲੇ ਨੇ ਜਿਹੜੇ ਜਾਂ ਜਾਨ ਦੀ ਬਾਜ਼ੀ ਹਾਰਨ ਵਾਲੇ ਨੇ ਜਿਹੜੇ ਉਹਨਾਂ ਦੀ ਗਿਣਤੀ ਵੱਧ ਕੇ
13 ਹੋ ਗਈ ਹੈ, ਜਦਕਿ ਹਜੇ ਵੀ 78 ਤੋਂ ਵੱਧ ਫੌਜੀ ਨੇ ਜਿਹੜੇ ਉਹ ਇਸ ਲੜਾਈ ਦੇ ਵਿੱਚ ਫੱਟੜ ਹੋ ਕੇ ਹਸਪਤਾਲਾਂ ਦੇ ਵਿੱਚ ਨੇ। ਇਹ ਦੋਵੇਂ ਜਾਣ ਵਾਲੇ ਜਿਹੜੇ ਲੋਕ ਨੇ, ਇਹਨਾਂ ਦੇ ਵਿੱਚ ਹਵਾਲਦਾਰ ਮੁਹੰਮਦ ਨਵੀਦ, ਜਿਹਦਾ ਤਾਲੁਕ ਪਾਕਿਸਤਾਨ ਆਰਮੀ ਦੇ ਨਾਲ ਆ, ਔਰ ਇਸ ਤਰ੍ਹਾਂ ਪਾਕਿਸਤਾਨ 에ਅਰ ਫੋਰਸ ਦੇ ਸੀਨੀਅਰ ਟੈਕਨੀਸ਼ੀਅਨ ਮੁਹੰਮਦ ਅਯਾਜ਼ ਨੇ ਜਿਹੜੇ ਉਹਨਾਂ ਦੇ ਵੀ ਜਾਨੋ ਜਾਣ ਦੀ ਤਸਦੀਕ ਕੀਤੀ ਗਈ ਹੈ। ਇਹਦਾ ਕੁੱਲ ਮਿਲਾ ਕੇ ਪਾਕਿਸਤਾਨ ਵੱਲੋਂ ਸਰਕਾਰੀ ਪੱਧਰ ਤੇ 13 ਹਲਾਕਤਾਂ ਦੀ ਤਸਦੀਕ ਕੀਤੀ ਜਾ ਰਹੀ ਹੈ। ਭਾਰਤ ਦੇ ਵਿੱਚ ਤੁਰਕੀ ਔਰ ਆਜ਼ਰਬਾਈਜਾਨ ਦੇ ਬਾਈਕਾਟ ਦੀਆਂ ਖਬਰਾਂ ਗਰਮ ਨੇ। ਵਜ੍ਹਾ ਕੀ ਹੈ? ਵਜ੍ਹਾ ਇਹ ਹੈ ਕਿ ਭਾਰਤ ਇਹ ਸਮਝਦਾ ਹੈ ਕਿ ਪਾਕਿਸਤਾਨ ਦੇ ਨਾਲ ਛਿੜੀ ਤਾਜ਼ਾ ਲੜਾਈ ਦੇ ਵਿੱਚ ਪਾਕਿਸਤਾਨ ਵੱਲੋਂ ਵਰਤੇ ਜਾਣ ਵਾਲੇ ਤੁਰਕੀ ਦੇ ਡਰੋਨ ਔਰ ਇਸ ਤੋਂ ਅੱਡ ਬਹੁਤ ਸਾਰਾ ਹੋਰ ਅਸਲਾ ਬਰੂਦ ਹੈ ਜਿਹੜਾ ਉਹ ਆਜ਼ਰਬਾਈਜਾਨ ਔਰ ਤੁਰਕੀ ਦੋਹਾਂ ਨੇ ਪਾਕਿਸਤਾਨ ਨੂੰ ਦਿੱਤਾ। ਗੋ ਕਿ ਇਸ ਮਾਮਲੇ ਦੇ ਉੱਤੇ ਬਾਕਾਇਦਾ ਸਰਕਾਰੀ ਪੱਧਰ ਦੇ ਉੱਤੇ ਕੋਈ ਇhtਜਾਜ ਸਾਹਮਣੇ ਨਹੀਂ ਆਇਆ, ਪਰ ਭਾਰਤ ਵੱਲੋਂ ਤੁਰਕੀ ਔਰ ਆਜ਼ਰਬਾਈਜਾਨ ਦੀ ਖਿਲਾਫ ਇੱਕ ਬਕਾਇਦਾ ਮੁਹਿੰਮ ਜਿਹੜੀ ਕਿ ਬਾਈਕਾਟ ਮੁਹਿੰਮ ਦੇ ਨਾਲ ਚੱਲ ਰਹੀ ਹੈ, ਉਹ ਇਸ ਵੇਲੇ ਟਾਪ ਟ੍ਰੈਂਡ ਹੈ। ਭਾਰਤ ਤੋਂ ਆਉਣ ਵਾਲੀਆਂ ਖਬਰਾਂ ਮੁਜਬ ਪਤਾ ਲੱਗਣ ਡਿਆ ਹੈ ਕਿ ਤੁਰਕੀ 'ਚ ਪਿਛਲੇ ਸਾਲ 2024 'ਚ 6,22,69,890 ਲੋਕਾਂ ਨੇ ਵਿਜ਼ਿਟ ਕੀਤਾ, ਜਿਹਦੇ 'ਚ 2.5 ਲੱਖ ਤੋਂ ਬਹੁਤੇ ਭਾਰਤੀ ਸਨ। ਭਾਰਤ ਵੱਲੋਂ ਤੁਰਕੀ ਦੇ ਸੇਬ ਨੇ ਜਿਹੜੇ ਰਿਆਸਤ ਮਹਾਰਾਸ਼ਟਰ ਦੀ ਇੱਕ ਖੇਤੀ ਦੇ ਨਾਲ ਜੁੜੀ ਤਨਜ਼ੀਮ ਨੇ ਉਹਨਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਭਾਰਤ ਤੋਂ ਹੀ ਇੱਕ ਹੋਰ ਰਿਆਸਤ ਤੋਂ ਤੁਰਕੀ ਤੋਂ ਆਉਣ ਵਾਲੇ ਮਾਰਬਲ ਦਾ ਵੀ ਬਾਈਕਾਟ ਹੈ ਜਿਹੜਾ ਉਹਦਾ ਐਲਾਨ ਕੀਤਾ ਗਿਆ ਹੈ, ਔਰ ਇਸ ਤੋਂ ਅੱਡ ਬਹੁਤ ਸਾਰੇ ਹੋਰ ਜਿਹੜੇ ਭਾਰਤੀ ਵਪਾਰੀ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਤੁਰਕੀ ਤੋਂ ਹੱਥ ਪਿਛਾਂ ਖਿੱਚ ਰਹੇ ਹਨ। ਜਦਕਿ ਦੂਸਰੇ ਪਾਸੇ ਆਜ਼ਰਬਾਈਜਾਨ ਦੇ ਇੱਕ ਥਿੰਕ ਟੈਂਕ ਨੇ ਆਪਣੇ ਸੋਸ਼ਲ ਮੀਡੀਆ ਤੇ ਕੀਤੇ ਐਲਾਨ ਦੇ ਵਿੱਚ ਭਾਰਤੀ ਬਾਈਕਾਟ ਮੁਹਿੰਮ ਦਾ ਨੋਟਿਸ ਲਿਆ ਔਰ ਉਹਦੇ ਜਵਾਬ ਦੇ ਵਿੱਚ ਆਖਿਆ ਹੈ ਕਿ ਅਸੀਂ ਆਪਣਾ ਮੰਦਾ ਚੰਗਾ ਆਪ ਸਮਝਦੇ ਔਰ ਜਾਣਦੇ ਹਾਂ, ਲਿਹਾਜ਼ਾ ਇਸ ਬਾਈਕਾਟ ਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਣ ਲੱਗਾ। ਸਾਡੇ ਵੱਲੋਂ ਹੀ ਭਾਰਤ ਦੇ ਵਿੱਚ ਟੂਰਿਜ਼ਮ ਹੈ ਜਿਹੜਾ ਉਹਦੇ 'ਚ ਯੋਗਦਾਨ ਪਾਇਆ ਜਾਂਦਾ ਹੈ। ਜੇ ਭਾਰਤ ਇਸ ਤਰ੍ਹਾਂ ਕਰੇਗਾ ਤੇ ਅਸੀਂ ਵੀ ਟੂਰਿਜ਼ਮ ਦੇ ਮਾਮਲੇ ਦੇ ਵਿੱਚ ਆਪਣੇ ਸ਼ਹਿਰੀ ਨੇ ਜਿਹੜੇ ਉਹਨਾਂ ਨੂੰ ਜਾਗਰੂਕਤਾ ਕਰਾਵਾਂਗੇ। ਖਬਰਾਂ ਦੇ ਵਿੱਚ ਹੁਣ ਫਿਰ ਦੱਸਦੇ ਜਾਈਏ ਕਿ ਪਾਕਿਸਤਾਨ ਔਰ ਭਾਰਤ ਦੀ ਲੜਾਈ ਕੋਲੋਂ ਪਾਕਿਸਤਾਨ ਦੇ ਵਿੱਚ ਜਿੱਥੇ ਫਲਾਈਟ ਆਪਰੇਸ਼ਨ ਨਿਸ਼ਾਨਾ ਬਣੇ, ਉੱਥੇ ਹੀ ਪਾਕਿਸਤਾਨ ਵੱਲੋਂ ਬਹੁਤ ਸਾਰੇ 에ਅਰਪੋਰਟ ਬੰਦ ਕੀਤੇ ਗਏ ਔਰ ਬਹੁਤ ਸਾਰੀਆਂ ਫਲਾਈਟਸ ਨੇ ਜਿਹੜੀਆਂ ਉਹ ਕੈਂਸਲ ਕੀਤੀਆਂ ਗਈਆਂ, ਜਿਨ੍ਹਾਂ ਦੇ ਵਿੱਚ ਹਜ ਪਰਵਾਜ਼ਾਂ ਵੀ ਸਨ। ਪਰ ਹੁਣ ਪਾਕਿਸਤਾਨ ਵੱਲੋਂ ਐਲਾਨ ਕੀਤਾ ਗਿਆ ਕਿ ਇਹ ਕੈਂਸਲ ਹੋਈਆਂ ਹਜ ਪਰਵਾਜ਼ਾਂ ਨੇ ਜਿਹੜੀਆਂ ਇਹਨਾਂ ਨੂੰ ਫਿਰ ਅਕੋਮੋਡੇਟ ਕਰ ਰਹੇ ਹਨ ਔਰ ਪਾਕਿਸਤਾਨ ਤੋਂ ਕੱਲ ਇੱਕ ਦਿਨ ਦੇ ਵਿੱਚ ਖਾਸ ਪਰਵਾਜ਼ਾਂ ਜਿਨ੍ਹਾਂ 'ਚ ਕੈਂਸਲ ਹੋਈਆਂ ਪਰਵਾਜ਼ਾਂ ਵੀ ਸਨ, ਉਹਨਾਂ ਸਮੇਤ ਕੁੱਲ ਪਰਵਾਜ਼ਾਂ ਰਾਹੀਂ 20,000 ਤੋਂ ਵੱਧ ਰੱਬ ਦੇ ਪਿਆਰੇ ਹਾਜੀ ਹਜ ਕਰਨ ਵਾਸਤੇ ਸਾਊਦੀ ਅਰਬ ਦੇ ਸ਼ਹਿਰ ਮੱਕਾ ਮਦੀਨਾ ਪਹੁੰਚ ਗਏ ਨੇ। ਪਾਕਿਸਤਾਨ ਦੇ ਸਰਕਾਰੀ ਪੱਧਰ ਤੇ ਐਲਾਨ ਦੇ ਮੁਤਾਬਕ 10 ਹਜ ਪਰਵਾਜ਼ਾਂ ਨੇ ਜਿਹੜੀਆਂ ਉਹ ਕੈਂਸਲ ਹੋਈਆਂ ਸਨ, ਜਿਨ੍ਹਾਂ ਦੇ ਵਿੱਚੋਂ ਕੁਝ ਕੱਲ ਅਕੋਮੋਡੇਟ ਹੋਈਆਂ। ਕੈਂਸਲ ਹੋਈਆਂ ਇਹਨਾਂ ਪਰਵਾਜ਼ਾਂ ਦੇ ਵਿੱਚੋਂ 3 ਪਰਵਾਜ਼ਾਂ ਨੂੰ ਲਾਹੌਰ ਤੋਂ ਕੈਂਸਲ ਕੀਤਾ ਗਿਆ ਸੀਗਾ, 2 ਨੂੰ ਇਸਲਾਮਾਬਾਦ ਤੋਂ, ਕਰਾਚੀ ਔਰ ਮੁਲਤਾਨ ਸ਼ਹਿਰ ਤੋਂ ਇੱਕ ਪਰਵਾਜ਼ ਕੈਂਸਲ ਹੋਈ ਸੀ, ਜਿਹਦੇ ਕਾਰਨ ਕੁੱਲ 2,290 ਹਾਜੀ ਨੇ ਜਿਹੜੇ ਉਹ ਜਾਣੋ ਰਹਿ ਗਏ ਸਨ। ਹੁਣ ਇਹਨਾਂ ਖਾਸ ਪਰਵਾਜ਼ਾਂ ਰਾਹੀਂ ਜਿਹੜਾ ਆਪਰੇਸ਼ਨ ਦੁਬਾਰਾ ਸ਼ੁਰੂ ਕੀਤਾ ਗਿਆ ਹੈ, ਇਹਦੇ 'ਚ ਇਹਨਾਂ ਸਾਰੇ ਹਾਜੀਆਂ ਨੂੰ ਅਕੋਮੋਡੇਟ ਕੀਤਾ ਜਾਏਗਾ। 20,000 ਤੋਂ ਵੱਧ ਹਾਜੀ ਨੇ ਜਿਹੜੇ ਉਹ ਸਾਊਦੀ ਅਰਬ ਪਹੁੰਚ ਚੁੱਕੇ ਨੇ, ਜਦਕਿ 33 ਖਾਸ ਪਰਵਾਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਸਕੇਜੂਲ ਕੀਤਾ ਗਿਆ ਹੈ ਔਰ ਇੰਜ ਪਾਕਿਸਤਾਨ 'ਚ ਬੰਦ ਹੋਇਆ ਹਜ ਪਰਵਾਜ਼ਾਂ ਦਾ ਮਿਸ਼ਨ ਜਾਂ ਰੋਡ ਟੂ ਮੱਕਾ ਮਿਸ਼ਨ ਹੈ ਜਿਹੜਾ ਉਹ ਦੁਬਾਰਾ ਤੋਂ ਸ਼ੁਰੂ ਹੋ ਗਿਆ ਹੈ। ਪਾਕਿਸਤਾਨੀ ਸਰਕਾਰ ਨੇ 에ਅਰਪੋਰਟਾਂ ਦੇ ਉੱਤੇ ਖਾਸ ਪ੍ਰਬੰਧ ਕੀਤਾ ਹੈ, ਜਿੱਥੇ ਸਾਊਦੀ ਜ਼ਿੰਮੇਦਾਰ ਵੀ ਮੌਜੂਦ ਨੇ ਔਰ ਹਾਜੀਆਂ ਦੀ ਸਕਰੀਨਿੰਗ ਪਾਕਿਸਤਾਨੀ 에ਅਰਪੋਰਟਾਂ ਤੇ ਕਰ ਦਿੱਤੀ ਜਾਂਦੀ ਹੈ। ਸਾਊਦੀ ਅਰਬ ਜਾ ਕੇ ਉਹਨਾਂ ਨੂੰ ਦੁਬਾਰਾ ਇਮੀਗ੍ਰੇਸ਼ਨ ਦੇ ਸਾਰੇ ਮਾਮਲੇ ਨੇ ਜਿਹੜੇ ਉਹ ਨਹੀਂ ਚੱਲਣੇ ਪੈਂਦੇ ਔਰ ਉੱਥੋਂ ਸਿਰਫ ਆਪਣਾ ਸਮਾਨ ਲੈ ਕੇ ਆਪਣੇ ਰੂਟ ਮੁਤਾਬਕ ਆਪਣੇ ਹੋਟਲਾਂ ਔਰ ਥਾਂ ਟਿਕਾਣਿਆਂ ਤੇ ਪਹੁੰਚ ਜਾਂਦੇ ਨੇ। ਸਿਆਸੀ ਕੈਦ ਕੱਟ ਰਹੇ ਪਾਕਿਸਤਾਨ ਦੇ ਮਸ਼ਹੂਰ ਸਿਆਸੀ ਲੀਡਰ ਇਮਰਾਨ ਖਾਨ ਹੋਣਾ ਨੇ ਜੇਲ੍ਹ ਦੇ ਵਿੱਚੋਂ ਆਖਿਆ ਹੈ ਕਿ ਮੈਂ ਸਰਕਾਰ ਦੇ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ। ਇਹ ਐਲਾਨ ਕੀਤਾ ਹੈ ਉਹਨਾਂ ਦੀ ਸਿਆਸੀ ਪਾਰਟੀ ਤੋਂ ਸੂਬਾ ਖੈਬਰ ਪਖਤੂਨਖਵਾਨ ਦੇ ਸੀਐਮ ਅਮੀਨ ਗੰਡਾਪੁਰ ਹੋਣਾ ਨੇ, ਜਿਨ੍ਹਾਂ ਨੇ ਆਖਿਆ ਹੈ ਕਿ ਪਾਕਿਸਤਾਨ ਦੇ ਵਿੱਚ ਜੋ ਹਾਲਾਤ ਬਣੇ ਪਏ ਨੇ, ਇੱਥੇ ਸਾਰੇ ਸਿਆਸੀ ਧੜੇ ਨੇ ਜਿਹੜੇ ਉਹਨਾਂ ਨੂੰ ਇੱਕਮਿਕ ਹੋ ਕੇ ਸਾਹਮਣੇ ਆਉਣ ਦੀ ਲੋੜ ਹੈ। ਯਾਦ ਰਵੇ ਕਿ ਇਸ ਤੋਂ ਪਹਿਲਾਂ ਵੀ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ ਨੈਸ਼ਨਲ ਅਸੈਂਬਲੀ ਸਮੇਤ ਸੈਨੇਟ ਦੇ ਵਿੱਚ ਰੌਲਾ ਪਾਇਆ ਸੀਗਾ ਕਿ ਭਾਰਤ ਦੇ ਨਾਲ ਮਾਮਲਿਆਂ ਦੇ ਉੱਤੇ ਪਾਕਿਸਤਾਨ 'ਚ ਜੋ ਡਿਸੀਜਨ ਲਏ ਜਾ ਰਹੇ ਨੇ, ਜੋ ਫੈਸਲੇ ਹੋ ਰਹੇ ਨੇ, ਉਹਨਾਂ 'ਚ ਇਮਰਾਨ ਖਾਨ ਨੂੰ ਦੂਰ ਰੱਖਿਆ ਜਾ ਰਿਹਾ ਹੈ। ਇਮਰਾਨ ਖਾਨ ਨੂੰ ਪੈਰੋਲ ਤੇ ਰਿਹਾਈ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਲਿਆਂਦਾ ਜਾਏ, ਇਹਨਾਂ ਫੈਸਲਿਆਂ 'ਚ ਉਹਨਾਂ ਦੀ ਬਕਾਇਦਾ ਸਾਂਝ ਜਿਹੜੀ ਉਹ ਪਾਈ ਜਾਏ। ਹੁਣ ਅਮੀਨ ਗੰਡਾਪੁਰ ਹੋਣਾ ਦੇ ਇਸ ਬਿਆਨ ਤੋਂ ਬਾਅਦ ਹਜੇ ਤੱਕ ਹਕੂਮਤੀ ਪਾਸਿਓਂ ਕਿਸੇ ਕਿਸਮ ਦਾ ਕੋਈ ਸੁਰ ਜਵਾਬ ਸਾਹਮਣੇ ਨਹੀਂ ਆਇਆ। ਦੂਸਰੇ ਪਾਸੇ ਅਲ ਕਾਦਰ ਟਰਸਟ ਕੇਸ ਦੇ ਵਿੱਚ, ਜਿਹਦੇ 'ਚ ਇਮਰਾਨ ਖਾਨ ਹੋਣਾ ਨੂੰ 14 ਸਾਲ ਔਰ ਉਹਨਾਂ ਦੀ ਘਰ ਵਾਲੀ ਬੁਸ਼ਰਾ ਬੀਬੀ ਨੂੰ 7 ਸਾਲ ਕੈਦ ਬਾ ਮੁਸ਼ੱਕਤ ਔਰ ਜੁਰਮਾਨੇ ਹੋਏ ਨੇ, ਉਹਦੀ ਅਦਾਲਤੀ ਸੁਣਵਾਈ ਹੋਈ। ਇਸ ਅਦਾਲਤੀ ਸੁਣਵਾਈ ਦੇ ਵਿੱਚ ਉਹਨਾਂ ਦੀ ਸਜ਼ਾ ਮਾਫੀ ਵਾਸਤੇ ਕੇਸ ਨੂੰ ਸੁਣਵਾਈ ਲਈ ਮਨਜ਼ੂਰ ਕਰ ਲਿਆ ਗਿਆ ਹੈ। ਇਸ ਕੇਸ ਦੀ ਸੁਣਵਾਈ ਬਾਕਾਇਦਾ ਤੌਰ ਤੇ ਸ਼ੁਰੂ ਹੋਏਗੀ ਔਰ ਇਹਦੇ ਵਿੱਚ ਬਾਕਾਇਦਾ ਇਮਰਾਨ ਖਾਨ ਦੇ ਪੋਲੀਗ੍ਰਾਫਿਕ ਔਰ ਫੋਟੋਗ੍ਰਾਫਿਕ ਟੈਸਟ ਨੇ ਜਿਹੜੇ ਉਹ ਕਰਾਉਣ ਦਾ ਹੁਕਮ ਦਿੱਤਾ ਗਿਆ ਹੈ। 190 ਮਿਲੀਅਨ ਪਾਉਂਡ ਦੇ ਇਸ ਕੇਸ ਦੇ ਵਿੱਚ ਇਹਨੂੰ
ਇਸ ਵੇਲੇ ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਸਰਫਰਾਜ਼ ਡੋਗਰ, ਜਿਨ੍ਹਾਂ ਨੂੰ ਹਕੂਮਤੀ ਜੱਜ ਸਮਝਿਆ ਜਾਂਦਾ ਹੈ ਔਰ ਬੜੇ ਖਾਸ ਤਰੀਕੇ ਦੇ ਨਾਲ ਇਸਲਾਮਾਬਾਦ ਹਾਈ ਕੋਰਟ 'ਚ ਟ੍ਰਾਂਸਫਰ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਬਣਾਇਆ ਹੈ, ਉਹਨਾਂ ਸਮੇਤ ਜਸਟਿਸ ਮੁਹੰਮਦ ਆਸਫ ਹੁਣੇ ਇਹਦੀ ਸੁਣਵਾਈ ਕਰਨਗੇ। ਸੁਣਵਾਈ ਦੀ ਤਾਰੀਖ ਹੈ ਜਿਹੜੀ ਉਹਦਾ ਐਲਾਨ ਨਹੀਂ ਕੀਤਾ ਗਿਆ, ਪਰ ਜਨਵਰੀ ਮਹੀਨੇ 'ਚ ਇਮਰਾਨ ਖਾਨ ਔਰ ਉਹਨਾਂ ਦੀ ਘਰ ਵਾਲੀ ਬੁਸ਼ਰਾ ਬੀਬੀ ਨੂੰ ਹੋਈ ਇਹ ਸਜ਼ਾ ਹੈ ਜਿਹੜੀ ਇਹਦੇ ਵਿੱਚ ਕੇਸ ਨੂੰ ਸਜ਼ਾ ਦੀ ਮਾਫੀ ਦੇ ਬਾਰੇ ਫਿਰ ਸੁਣਵਾਈ ਲਈ ਮਨਜ਼ੂਰ ਕੀਤਾ ਗਿਆ ਹੈ। ਲੋ ਜੀ, ਅੱਜ ਦਾ ਅਪਡੇਟ ਪਾਕਿਸਤਾਨ ਇੱਥੇ ਹੀ ਮੁੱਕਦਾ ਹੈ। ਮੈਨੂੰ ਮਸੂਦ ਮਲੀ ਨੂੰ ਪੰਜਾਬੀ ਰੇਡੀਓ USA ਦੇ ਡਿਜੀਟਲ ਪਲੇਟਫਾਰਮਸ ਰੇਡੀਓ ਨੈਟਵਰਕ ਤੋਂ ਇਜਾਜ਼ਤ ਦਿਵੋ, ਪਰ ਜਾਣ ਤੋਂ ਪਹਿਲਾਂ ਫਿਰ ਕਹਾਂਗਾ ਕਿ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਹਫਤੇ 'ਚ 5 ਦਿਨ ਯਾਨੀ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਸਪਾਂਸਰ ਜ਼ਰੂਰ ਕਰਿਆ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ 408 722 7698 4087227698। ਇਸ ਤੋਂ ਅੱਡ ਪੰਜਾਬੀ ਰੇਡੀਓ USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਵੀ ਜ਼ਰੂਰ ਜੁਆਇਨ ਕਰੋ, ਸਬਸਕ੍ਰਾਈਬ ਕਰੋ ਔਰ ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਅੱਜ ਦੇ ਅਪਡੇਟ ਪਾਕਿਸਤਾਨ ਚੋਂ ਮਸੂਦ ਮਲੀ ਇਜਾਜ਼ਤ ਚਾਹੁੰਦਾ ਹੈ, ਇਸ ਆਸ ਉਮੀਦ ਦੇ ਨਾਲ ਕਿ ਜ਼ਿੰਦਗੀ ਸ਼ਰਤੇ ਸਾਮਾ ਵਫਾ ਕੀਤੀ ਤੇ ਫਿਰ ਮਿਲਾਂਗੇ। ਸੋ ਉਸ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।